ਇਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਰਹੇ ਸੀ ਵੀ ਯੂਐਸ ਦੀ ਜਿਹੜੀ ਗਰੋਥ ਆ ਉਹ ਇੱਕਦਮ ਖੜ ਗਈ ਹੈਗੀ ਆ। ਯੂਐਸ ਜੌਬ ਗਰੋਥ ਸਟਾਲਸ 73,000 ਜੌਬਸ ਕਹਿੰਦੀਆਂ ਜੁਲਾਈ ਮਹੀਨੇ ਦੇ ਵਿੱਚ ਐਡ ਕੀਤੀਆਂ ਗਈਆਂ, ਜਿਹੜਾ ਕਿ ਬੜਾ ਲੋਐਸਟ ਨੰਬਰ ਆ। ਕਿਉਂਕਿ ਜੇ ਦੇਖਿਆ ਜਾਵੇ ਮਈ, ਜੂਨ ਤੇ ਜੁਲਾਈ ਕੰਬਾਈਨਡ 2,58,000 ਜੌਬਸ ਬਣਦੀਆਂ। ਪਰ ਜਿਹੜਾ ਹੁਣ ਨਵਾਂ ਡਾਟਾ ਇੱਕ ਤਰ੍ਹਾਂ ਨਾਲ ਬਾਹਰ ਆਇਆ ਹੈਗਾ ਆ, CNN ਅੱਜ ਰਿਪੋਰਟ ਕਰ ਰਿਹਾ ਵੀ ਮਈ ਮਹੀਨੇ 'ਚ ਤਾਂ ਐਡਮਿਨਿਸਟ੍ਰੇਸ਼ਨ ਨੇ ਇਹ ਕਹਿਤਾ ਸੀ ਵੀ ਸਾਡੇ 1,44,000 ਨੈਟ ਗੇਨ ਹੋਇਆ ਜੌਬਸ ਦਾ। ਜਦ ਕਿ ਹੁਣ ਜਿਹੜਾ ਫਿਗਰ ਉਹਨੇ ਦਿੱਤਾ ਵੀ ਸਿਰਫ 19,000 ਜੌਬਸ ਹੀ ਕ੍ਰੀਏਟ ਹੋਈਆਂ ਸੀਗੀਆਂ। ਜੂਨ ਮਹੀਨੇ ਦਾ ਜਿਹੜਾ ਪ੍ਰੀਲਿਮਿਨਰੀ ਟੈਲੀ ਸੀਗੀ ਉਹ 1,47,000 ਸੀਗੀਆਂ। ਉਹ ਹੁਣ ਕਹਿੰਦੇ ਵੀ ਸਿਰਫ 14,000 ਹੀ ਸੀਗੀਆਂ। ਇਹ ਜੋ ਬਿਊਰੋ ਆਫ ਲੇਬਰ ਸਟੈਟਿਸਟਿਕਸ ਆ, ਉਹਨਾਂ ਨੇ ਇਹ ਜਿਹੜਾ ਡਾਟਾ ਦਿੱਤਾ ਹੈਗਾ। ਸੋ ਇਸ ਮਹੀਨੇ 75,000 ਕਹਿ ਰਹੇ ਆ, ਸੋ 73,000। ਸੋ ਇਹ ਵੀ ਨਹੀਂ ਲੱਗਦਾ ਵੀ ਜਦੋਂ ਰਿਵਾਈਜ਼ ਹੋਊਗਾ ਵੀ ਕਿੱਥੇ ਪਹੁੰਚਣਾ ਹੈਗਾ। ਡਾਓ ਜੋਨ ਇੰਡਸਟਰੀਅਲ ਆਲਰੇਡੀ ਕਾਫੀ ਡਾਊਨ ਜਾ ਰਿਹਾ 600 ਪੁਆਇੰਟ ਦੇ ਕਰੀਬ ਜਾਂ 1.3% ਸਵੇਰੇ ਅੱਜ ਕਾਫੀ ਡਾਊਨ ਗਿਆ ਸੀ ਟੈਰਿਫਸ ਨੂੰ ਲੈ ਕੇ। EMPLOYERS ਇੱਕ ਤਰ੍ਹਾਂ ਨਾਲ ਕਹਿੰਦੇ ਵੀ ਪੈਰਾਲਾਈਜ਼ ਹੋਏ ਪਏ ਹੈਗੇ ਆ ਟੈਰਿਫਸ ਨੂੰ ਲੈ ਕੇ। ਗ੍ਰੈਗਰੀ ਡੈਕੋ ਇੱਕ ਚੀਫ ਇਕਨੋਮਿਸਟ ਹੈਗੇ ਆ EY ਪਾਰਥੀਨਨ, ਤੇ ਉਹਨਾਂ ਨੇ ਕਿਹਾ ਵੀ ਟੈਰਿਫਸ ਤੇ ਅਨਸਰਟਨਟੀ ਇਹ ਜਿਹੜੀ ਆ ਇੱਕ ਤਰ੍ਹਾਂ ਨਾਲ ਪੈਰਾਲਾਈਜ਼ ਕਰ ਰਹੀ ਹੈਗੀ ਆ EMPLOYERS ਨੂੰ, ਲੋਕਾਂ ਨੂੰ ਹਾਇਰ ਕਰਨ ਤੋਂ। ਸੋ ਫੋਰਕਾਸਟ ਇਹ ਹੈਗਾ ਵੀ 1,15,000 ਜੁਲਾਈ 'ਚ ਹੋਣਾ ਸੀ। ਅਨਐਮਪਲੋਇਮੈਂਟ ਰੇਟ 4.2% ਦੇ ਉੱਤੇ ਇਸ ਟਾਈਮ ਪਹੁੰਚ ਚੁੱਕੀ ਹੈਗੀ ਆ। ਸਟੇਟ ਤੇ ਲੋਕਲ ਗਵਰਨਮੈਂਟਸ ਕਹਿੰਦੀਆਂ ਵੀ ਸਿਰਫ 2,000 ਜੌਬਸ ਨੈਟ ਗੇਨ ਹੋਇਆ ਜੁਲਾਈ ਮਹੀਨੇ ਦੇ ਵਿੱਚ। ਜੂਨ ਦੇ ਵਿੱਚ ਇਨੀਸ਼ੀਅਲੀ 80,000 ਜਿਹੜਾ ਰਿਪੋਰਟ ਕੀਤਾ ਗਿਆ ਸੀ, ਬਾਅਦ ਦੇ ਵਿੱਚ ਉਹਨੂੰ 20,000 ਕੱਟ ਕਰ ਦਿੱਤਾ ਗਿਆ। ਸੋ ਓਵਰਆਲ ਜੇ ਦੇਖਿਆ ਜਾਵੇ ਜੌਬਸ ਦੀ ਜਿਹੜੀ ਸਿਚੁਏਸ਼ਨ ਕਾਫੀ ਬੈਡ ਹੈਗੀ ਆ, ਤੇ ਉਸ ਨੂੰ ਲੈ ਕੇ ਜਿਹੜਾ ਸਟਾਕ ਮਾਰਕੀਟ ਦੇ ਉੱਤੇ ਵੀ ਅਸਰ ਪੈ ਰਿਹਾ। ਜਿਹੜੇ EMPLOYERS ਆ, ਕੰਪਨੀ ਵਾਲੇ ਆ, ਉਹ ਲੋਕਾਂ ਨੂੰ ਹਾਇਰ ਨਹੀਂ ਕਰ ਰਹੇ। ਹਰਜੋਤ ਸਿੰਘ ਜੀ, ਯਾਦ ਹੋਣਾ ਜਦੋਂ ਪਿੱਛੇ ਜੇ ਇੱਕ ਵਾਰੀ ਬਾਈਡਨ ਪ੍ਰਸ਼ਾਸਨ 'ਚ ਵੀ ਇਦਾਂ ਹੀ ਆંકੜਿਆਂ ਦਾ ਬੜਾ ਜਦੋਂ ਰਿਵਾਈਜ਼ ਕੀਤੇ ਸੀ ਫਰਕ ਪਿਆ। ਹੁਣ ਤੁਸੀਂ ਦੇਖੋ ਵੀ ਮਈ ਜੂਨ ਮਹੀਨੇ 'ਚ ਕਿੰਨਾ ਝੂਠ ਦਾ ਕੁਫਰ ਹੀ ਤੋਲਿਆ ਪਿਆ। 2.5 ਲੱਖ ਤੋਂ ਵੱਧ ਜੌਬਸ ਰਿਵੀਜ਼ਨ ਦੇ ਵਿੱਚ ਉੱਡ ਗਈਆਂ। ਉਹ ਮਈ ਦੇ ਵਿੱਚ ਮਹਿਜ 19,000 ਤੇ ਜੂਨ ਦੇ ਵਿੱਚ ਮਹਿਜ 14,000 ਜੌਬ ਗੇਨਸ ਹੋਈਆਂ, ਜਦ ਕਿ ਆંકੜੇ ਜਿਹੜੇ ਪੇਸ਼ ਕੀਤੇ ਗਏ ਸੀ ਉਹ 2.5 ਲੱਖ ਇਸ ਤੇ ਤੁਹਾਨੂੰ ਵੱਧ ਸੀਗੇ, 2,58,000 ਜਿਹੜੇ ਉਹ ਵੱਧ ਸੀਗੇ। ਸੋ ਅੱਜ ਵੀ ਜਿਹੜੀਆਂ ਜੁਲਾਈ ਮਹੀਨੇ ਦੀਆਂ 73,000 ਆਇਆ ਆ। ਹੁਣ ਲੋਕਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਇਹ ਵਾਕਿਆ ਹੀ ਠੀਕ ਆ ਜਾਂ ਗਲਤ ਆ। ਸੋ ਲੇਬਰ ਮਾਰਕੀਟ ਜਿਹੜੀ ਇੱਕ ਟਾਈਮ ਦੇ ਉੱਤੇ ਹੌਟ ਚੱਲ ਰਹੀ ਸੀ, ਉਹ ਹੁਣ ਠੰਡੀ ਹੁੰਦੀ ਨਜ਼ਰ ਆ ਰਹੀ ਆ। ਪਿਛਲੇ ਆਪਾਂ 2-3 ਮਹੀਨਿਆਂ ਦੇ ਜੇ ਆંકੜੇ ਦੇਖੀਏ ਮਈ, ਜੂਨ, ਜੁਲਾਈ ਦੇ, ਤਾਂ ਤੁਸੀਂ ਉਸ ਦੇ ਵਿੱਚ ਅੰਦਾਜ਼ਾ ਲਾ ਸਕਦੇ ਆ ਵੀ ਅਸਰ ਜਿਹੜਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਹੋਇਆ ਆ। AP ਨਿਊਜ਼ ਵਾਲੇ ਵੀ, ਜਿਹੜੇ ਐਸੋਸੀਏਟ ਪ੍ਰੈਸ ਵਾਲੇ ਵੀ ਰਿਪੋਰਟ ਜਿਹੜੀ ਇਹੀ ਕਰ ਰਹੇ ਆ ਵੀ ਯੂਐਸ ਦੇ ਜਿਹੜੇ EMPLOYERS ਆ ਉਹ ਇਸ ਟਾਈਮ ਹਾਇਰਿੰਗ ਨੂੰ ਸਲੈਸ਼ ਕਰ ਰਹੇ ਆ, ਤੇ ਟਰੰਪ ਜਿਹੜੇ ਉਹ ਆਪਣੇ ਟ੍ਰੇਡ ਏਜੰਡਾ ਆ ਉਸ ਨੂੰ ਜਿਹੜਾ ਉਹ ਪੁਸ਼ ਕਰ ਰਹੇ ਆ, ਐਡਵਾਂਸ ਕਰ ਰਹੇ ਆ, ਤੇ ਕਹਿੰਦੇ ਵੀ ਉਹ ਪਨਿਸ਼ਿੰਗ ਟ੍ਰੇਡ ਏਜੰਡਾ ਆ। ਸੋ ਇਹ ਥੋੜੀਆਂ ਜਿਹੜੀਆਂ ਲੈਫਟ ਲੀਨਿੰਗ ਅਖਬਾਰਾਂ ਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਪੇਸ਼ ਕਰਨਾ ਹੀ ਆ। ਪਰ ਆ ਜਿਹੜਾ ਆંકੜਿਆਂ ਦਾ ਰੌਲਾ ਆ ਇਹ ਜ਼ਰੂਰ ਲੋਕਾਂ ਨੂੰ ਜਿਹੜਾ ਉਹ ਪਚਦਾ ਨਹੀਂ ਆ। ਸੋ ਇਹਦੇ ਨਾਲ ਕੀ ਸਥਿਤੀ ਜਿਹੜੀ ਆ ਉਹ ਬਣ ਜਾ ਰਹੀ ਆ, ਇਹ ਦੇਖਣ ਵਾਲੀ ਗੱਲ ਆ। ਰਿਪਬਲਿਕਨਸ ਦੇ ਜਿਹੜੇ ਰਾਈਟ ਵਿੰਗ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਦੇਖੋ, ਅਸੀਂ ਬਾਰ-ਬਾਰ ਕਹਿ ਰਹੇ ਹਾਂ ਵੀ ਇੰਟਰਸਟ ਰੇਟ ਕੱਟ ਕਰੋ, ਇੰਟਰਸਟ ਰੇਟ ਕੱਟ ਕਰੋ, ਉਹਦੇ ਕਰਕੇ ਜਿਹੜੀ ਮਾਰਕੀਟ ਆ ਉਹਦੇ ਹਾਲਾਤ ਜਿਹੜੇ ਉਹ ਮਾੜੇ ਚੱਲ ਰਹੇ ਆ। ਤੇ ਕੱਲ ਜਿਹਦਾ ਆਪਾਂ ਦੱਸਿਆ ਸੀਗਾ ਵੀ ਫੈਡ ਰਿਜ਼ਰਵ ਨੇ ਇੱਕ ਵਾਰੀ ਫੇਰ ਇੰਟਰਸਟ ਰੇਟ ਨਾ ਘਟਾਉਣ ਦੀ ਜਿਹੜਾ ਫੈਸਲਾ ਜਿਹੜਾ ਉਹ ਲਿਆ ਆ, ਉਸ ਨੂੰ ਸਥਿਰ ਜਿਹੜਾ ਉਹਨਾਂ ਨੇ ਰੱਖਿਆ ਹੈਗਾ ਆ। ਸੋ ਇਕੋਨੋਮਿਸਟ ਲਗਾਤਾਰ ਵਾਰਨ ਕਰ ਰਹੇ ਆ, ਜਿਹੜੇ ਕਹਿੰਦੇ ਵੀ ਇਹ ਜਿਹੜਾ ਰਿਫਟ ਹੁਣ ਨਾਲ ਦੇ ਨਾਲ ਯੂਐਸ ਦੇ ਟ੍ਰੇਡਿੰਗ ਪਾਰਟਨਰਸ ਦੇ ਨਾਲ ਬਣਿਆ ਆ, ਉਹਦਾ ਕਾਫੀ ਭੈੜਾ ਅਸਰ ਪੈ ਸਕਦਾ ਆ। ਰਿਪੋਰਟ ਇਹ ਆ ਰਹੀ ਸੀ ਵੀ ਕਹਿੰਦੇ ਵੀ $150 ਬਿਲੀਅਨ ਟੈਰਿਫਸ ਤੋਂ ਬਾਅਦ ਦੇ ਵਿੱਚ ਜਿਹੜੇ ਅਨਾਉਂਸ ਕੀਤੇ ਸੀਗੇ ਰੈਸੀਪ੍ਰੋਕਲ ਟੈਰਿਫ ਲਿਬਰੇਸ਼ਨ ਡੇ ਵਾਲੇ ਦਿਨ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਇਹਦੇ ਵਿੱਚ ਐਡ ਹੋਏ ਆ। ਅਸਲ ਦੇ ਵਿੱਚ ਇਹ ਜਿਹੜਾ ਟੈਕਸ ਆ ਉਹ ਆਪਾਂ ਨੂੰ ਹੀ ਭਰਨਾ ਜਿਹੜਾ ਪਿਆ ਆ, ਜਿਹੜਾ ਸਮਾਨ ਮਹਿੰਗਾ ਜਿਹੜਾ ਉਹ ਹੋਇਆ ਆ। ਸੋ ਇਹ ਜਿਹੜੇ ਇਕੋਨੋਮਿਸਟ ਆ ਇਸ ਤਰੀਕੇ ਦੇ ਨਾਲ ਉਹਨਾਂ ਟੈਰਿਫਸ ਨੂੰ ਲੈ ਕੇ ਦੱਸ ਰਹੇ ਆ, ਜਿਸ ਦੇ ਬਾਰੇ ਟਰੰਪ ਪ੍ਰਸ਼ਾਸਨ ਤੇ ਵਾਈਟ ਹਾਊਸ ਇਹ ਸ਼ੋਅ ਕਰ ਰਿਹਾ ਵੀ $150 ਬਿਲੀਅਨ
ਦਾ ਫਾਇਦਾ ਜਾਂ ਜਿਹੜੀ ਯੂਐਸ ਦੀ ਸਰਕਾਰ ਨੂੰ ਇਹਨਾਂ ਟੈਰਿਫਸ ਦੇ ਕਰਕੇ ਹੋਇਆ ਆ, ਤੇ ਇਵੈਂਚੁਅਲੀ ਕਹਿੰਦੇ ਵੀ ਟੈਰਿਫਸ ਤੁਹਾਨੂੰ ਹੀ ਪੇ ਜਿਹੜੇ ਉਹ ਕਰਨੇ ਪੈਂਦੇ ਆ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਅੱਜ ਮਾਰਕੀਟ 600 ਪੁਆਇੰਟ ਇੱਕ ਟਾਈਮ ਦੇ ਉੱਤੇ ਉਹ ਡਿੱਗ ਗਈ ਸੀ, ਤੇ ਇਸ ਟਾਈਮ ਜਦੋਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੇ 1% ਡਾਊਨ ਆ, ਯਾਨੀ ਕਿ 450 ਪੁਆਇੰਟ ਇਸ ਟਾਈਮ ਜਿਹੜਾ ਡਾਊ ਜੋਨ ਆ ਉਹ ਥੱਲੇ ਚੱਲ ਰਿਹਾ ਆ। ਨੈਸਡੈਕ 1.5% ਤੇ ਜਿਹੜਾ S&P 0.25% ਉਹ ਥੱਲੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਦੇਖੋ ਕੀ ਬਣਦਾ ਆ, ਕੀ ਇਸ ਦਾ ਜਿਹੜਾ ਹੁਣ ਦਬਾਅ ਫੈਡਰਲ ਰਿਜ਼ਰਵ ਦੇ ਉੱਤੇ ਪਵੇਗਾ। ਜਿਹੜੀ ਲੇਬਰ ਮਾਰਕੀਟ ਆ ਉਸ ਨੂੰ ਜਿਹੜੀ ਕੂਲ ਹੋ ਚੁੱਕੀ ਆ ਹੁਣ ਇੱਕ ਹਿਸਾਬ ਦੇ ਨਾਲ, ਵੀ ਉਹ ਵੀ ਇੱਕ ਦੇਖਦੇ ਸੀਗੇ ਵੀ ਉਹ ਕੂਲ ਹੋਊਗੀ ਤੇ ਫਿਰ ਆਪਾਂ ਇੰਟਰਸਟ ਰੇਟ ਘੱਟ ਕਰਨੇ ਆ, ਤੇ ਹੁਣ ਉਹੀ ਚੀਜ਼ਾਂ ਦੇਖਣ ਵਾਲੀਆਂ ਰਹਿਣਗੀਆਂ ਵੀ ਇਨਫਲੇਸ਼ਨ ਦੇ ਆંકੜੇ ਜਿਹੜੇ ਉਹ ਨਾਲ ਦੇ ਨਾਲ ਕਿੱਦਾਂ ਦੇ ਆ ਰਹੇ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਸੋਚਣਗੇ ਵੀ ਇੰਟਰਸਟ ਰੇਟ ਘੱਟ ਕੀਤੇ ਜਾਣ ਜਾਂ ਨਹੀਂ।